पंजाब दर्शन ते असीं अपने दर्शकों का निघा स्वागत करते हाँ। असीं वक्त ब वक्त पंजाब के विरसे दीयां गल्लां इस प्रोग्राम ते करते हाँ। सानू अज बड़े फखर नाल कहना पैंदा है साडे नाल हाजिर हैं श्री गुरचरण सिंह ढाडी गोलवर्ड जिला अमृतसर। सरदार साहब इस प्रोग्राम ते आउण दा बहुत बहुत धन्यवाद। आप जी का बहुत बहुत शुक्रिया जी, बहुत बहुत धन्यवाद। तुसीं सिखां दे विच जिहड़ी परंपरा है ढाडियां दी ਇਹ ਕਦੋਂ ਤੋਂ ਚਲੀ ਆ ਰਹੀ ਹੈ? ਸਿੱਖਾਂ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਤੋਂ ਚੱਲੀ ਹੈ ਜੀ। ਉਹਨਾਂ ਨੇ ਸਿੱਖ ਜਗਤ ਵਿੱਚ ਸਾਨੂੰ ਢਾਡੀਆਂ ਨੂੰ ਸਟੇਜ ਤੇ ਲਿਆਂਦਾ ਹੈ। ਉਸ ਤੋਂ ਪਹਿਲਾਂ ਵੈਸੇ ਬਹੁਤ ਦੇਰ ਤੋਂ ਇਹ ਢਾਡੀ ਜੋ ਰੋਲ ਹੈ ਇਹ ਹਿੰਦੁਸਤਾਨ ਵਿੱਚ ਚੱਲਿਆ ਆਉਂਦਾ ਹੈ। ਪੁਰਾਤਨ ਵੀਰ ਰਸ ਨੂੰ ਕਾਇਮ ਰੱਖਣ ਵਾਸਤੇ, ਸੂਰਬੀਰਾਂ ਤੇ ਯੋਧਿਆਂ ਦੇ ਬਹਾਦਰਾਂ ਦੇ ਰੋਲ ਨੂੰ ਕਾਇਮ ਰੱਖਣ ਵਾਸਤੇ ਪੁਰਾਤਨ ਰਾਜਪੂਤ ਹੋਰ ਬਲਵਾਨ ਜੋ ਸੰਦੇਸ਼ ਤੇ ਉਹ ਭੱਟਾਂ ਕੋਲੋਂ ਇਹ ਸੁਣਿਆ ਕਰਦੇ ਸੀ। ਢਾਡ ਸਾਰੰਗੀ ਦਾ ਰੋਲ ਬਹੁਤ ਪੁਰਾਣਾ ਹਿੰਦੁਸਤਾਨ ਵਿੱਚ ਚੱਲਿਆ ਆਉਂਦਾ ਹੈ। ਤੇ ਅੱਜ ਕੱਲ ਪੰਜਾਬ ਦੀ ਗਾਇਕੀ ਦੇ ਵਿੱਚ ਢਾਡ ਸਾਰੰਗੀ ਦਾ ਜਿਹੜਾ ਰੋਲ ਹੈ ਉਹ ਕੀ ਹੈ? ਅੱਜ ਕੱਲ ਪੰਜਾਬ ਦੇ ਅੰਦਰ ਕਾਫੀ ਜਥੇ ਹਨ ਜਿਹੜੇ ਢਾਡੀ ਰੋਲ ਵਿੱਚ ਢਾਡੀ ਪ੍ਰੋਗਰਾਮ ਨੂੰ ਦੇ ਰਹੇ ਨੇ। ਵੈਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਉਹਨਾਂ ਨੇ ਉਸ ਜ਼ਮਾਨੇ ਵਿੱਚ ਦੋ ਢਾਡੀ ਆਪਣੇ ਸਟੇਜ ਤੇ ਲਿਆਂਦੇ ਸੀ ਜਿਨ੍ਹਾਂ ਦਾ ਨੱਥਾ ਅਤੇ ਅਬਦੁੱਲਾ ਸੀ ਔਰ ਜ਼ਿਲ੍ਹਾ ਅੰਮ੍ਰਿਤਸਰ ਸੁਰ ਸਿੰਘ ਨਗਰ ਦੇ ਰਹਿਣ ਵਾਲੇ ਸੀ। ਉਹਨਾਂ ਕੋਲ ਮਹਾਰਾਜ ਜੀ ਨੇ ਸਟੇਜ ਤੇ ਲਿਆ ਕੇ ਪੁਰਾਤਨ ਸੂਰਬੀਰਾਂ ਬਹਾਦਰਾਂ ਦੀਆਂ ਵਾਰਾਂ ਸੁਣੀਆਂ। ਕਿਉਂਕਿ ਸਿੱਖ ਜਗਤ ਦੇ ਅੰਦਰ ਇਸ ਤੋਂ ਪਹਿਲਾਂ ਕੀਰਤਨ ਬੜਾ ਪ੍ਰਧਾਨ ਸੀ, ਗੁਰਬਾਣੀ ਦੀਆਂ ਕਥਾਵਾਂ ਪ੍ਰਧਾਨ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਔਰ ਉਸ ਵੇਲੇ ਉਹਨਾਂ ਨੇ ਗੁਰਸਿੱਖੀ ਦੇ ਅੰਦਰ ਜਿੱਥੇ ਕੀਰਤਨ ਸੀ, ਕਥਾਵਾਂ ਸੀ, ਗੁਰਬਾਣੀ ਸੀ, ਉਹਦੇ ਨਾਲ ਨਾਲ ਢਾਡੀ ਵਾਰਾਂ ਨੂੰ, ਕਿਉਂਕਿ ਉਹਨਾਂ ਨੇ ਸੂਰਬੀਰ ਤਿਆਰ ਕੀਤੇ ਸੀ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚ ਜਾ ਕੇ ਆਪਣੇ ਦੇਸ਼ ਦੀ ਸੂਰਬੀਰਤਾ ਨਾਲ ਰਾਖੀ ਕਰਨੀ ਸੀ। ਇਸ ਵਾਸਤੇ ਮਹਾਰਾਜ ਜੀ ਨੂੰ ਲੋੜ ਪਈ ਸੀ ਕਿ ਢਾਡੀ ਵਾਰਾਂ ਜੋ ਕਿਸੇ ਵੀ ਬਹਾਦਰਾਂ ਔਰ ਸੂਰਬੀਰਾਂ ਦੇ ਖੂਨ ਨੂੰ ਗਰਮ ਰੱਖ ਸਕਦੀਆਂ, ਇਸ ਵਾਸਤੇ ਮਹਾਰਾਜ ਜੀ ਨੇ ਸਾਡੀ ਸ਼੍ਰੇਣੀ ਢਾਡੀ ਜਮਾਤ ਨੂੰ ਸਟੇਜ ਤੇ ਲਿਆਂਦਾ ਸੀ। ਅੱਛਾ, ਆਪਣੇ ਜਿਹੜੀਆਂ ਵਾਰਾਂ ਹੀ ਜਿਹੜੀ ਇਹ ਗੁਰਬਾਣੀ ਚੋਂ ਵਾਰਾਂ ਲਈਆਂ ਜਾਂਦੀਆਂ ਜਾਂ ਕਿ ਕਿਸੇ ਲੇਖਕ ਦੀਆਂ ਲਿਖੀਆਂ ਵਾਰਾਂ ਹੁੰਦੀਆਂ? ਕੁਝ ਐਸੀਆਂ ਵਾਰਾਂ ਵੀ ਹਨ ਜਿਹੜੀਆਂ ਅਸੀਂ ਗੁਰਬਾਣੀ ਵਿੱਚੋਂ ਵੀ ਗਾਉਂਦੇ ਹਾਂ ਸਟੇਜਾਂ ਉੱਤੇ, ਲੇਕਿਨ ਉਸ ਦੇ ਨਾਲ ਨਾਲ ਕੁਝ ਐਸੀਆਂ ਵਾਰਾਂ ਜਿਹੜੀਆਂ ਸਾਨੂੰ ਆਪ ਤਿਆਰ ਕਰਨੀਆਂ ਪੈਂਦੀਆਂ। ਉਹ ਪੁਰਾਤਨ ਸੂਰਬੀਰਾਂ ਦੀਆਂ ਵੀ ਹਨ ਅਤੇ ਨਾਲ ਨਾਲ ਜਿਨ੍ਹਾਂ ਬਹਾਦਰਾਂ ਨੇ ਗੁਰਸਿੱਖੀ ਦੇ ਇਤਿਹਾਸ ਦੇ ਵਿੱਚ ਦੇਸ਼ ਦੀ ਰੱਖਿਆ ਲਈ, ਧਰਮ ਦੀ ਰੱਖਿਆ ਲਈ ਮਹਾਨ ਬਹਾਦਰੀਆਂ ਵਿਖਾਈਆਂ ਹਨ, ਕੁਰਬਾਨੀਆਂ ਦਿੱਤੀਆਂ ਹਨ ਜਾਂ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ, ਉਹਨਾਂ ਬਹਾਦਰਾਂ ਦੀਆਂ ਵਾਰਾਂ ਜੋ ਹਨ ਅਸੀਂ ਆਪਣੇ ਮੁਤਾਬਕ ਆਪ ਲਿਖ ਕੇ ਸਟੇਜਾਂ ਉੱਤੇ ਕਹਿੰਦੇ ਹਾਂ। ਅੱਛਾ, ਆਪਣੇ ਕੀਰਤਨ ਜਿਹੜਾ ਹੈ ਸਿੱਖਾਂ ਦਾ ਦੀ ਪਰੰਪਰਾ ਵਿੱਚ ਉਹਦੇ ਵਿੱਚ ਸ਼ਾਸਤਰੀ ਸੰਗੀਤ ਦੇ ਆਧਾਰ ਤੇ ਗੁਰਬਾਣੀ ਪੜ੍ਹੀ ਜਾਂਦੀ ਹੈ ਤੇ ਢਾਡੀ ਇਸ ਅੰਗ ਦੇ ਵਿੱਚ ਤੁਸੀਂ ਕਿਸ ਜ਼ਿਆਦਾ ਤੱਕ, ਮੇਰੇ ਖਿਆਲ ਦੇ ਵਿੱਚ ਜਿੱਥੋਂ ਤੱਕ ਮੈਨੂੰ ਗਿਆਨ ਆ ਵੀ ਫੋਕ ਮਿਊਜ਼ਿਕ ਜਿਹੜਾ ਹੈ ਉਹਦਾ ਸਹਾਰਾ ਲਿਆ ਜਾਂਦਾ ਜੀ ਹਾਂ। ਕਿਹੜੇ ਕਿਹੜੇ ਜ਼ਿਆਦਾ ਤੁਸੀਂ ਵਾਰਾਂ ਕਿਸ ਤਰ੍ਹਾਂ ਵਿੱਚ ਪੜ੍ਹਦੇ ਹੋ? ਜੋ ਢਾਡੀ ਵਾਰਾਂ ਵਿੱਚ ਕਹਿੰਦੇ ਆ ਉਹਨਾਂ ਨੂੰ ਅਸੀਂ ਇਹਨਾਂ ਲਫ਼ਜ਼ਾਂ ਨਾਲ ਯਾਦ ਕਰਦੇ ਹਾਂ, ਕੁਝ ਹੀਰ ਦੀਆਂ ਕਲੀਆਂ ਜਾਂ ਮਿਰਜ਼ੇ ਦੀ ਵਾਰ ਜਾਂ ਦੁੱਲੇ ਦੀ ਵਾਰ ਜਾਂ ਬੈਂਤ ਜਾਂ ਉਹਨਾਂ ਨੂੰ ਸਾਕੇ ਪੌੜੀਆਂ, ਇਹਨਾਂ ਚੀਜ਼ਾਂ ਨਾਲ ਯਾਦ ਕਰਕੇ ਸਟੇਜਾਂ ਤੇ ਅਸੀਂ ਸੱਸੀ ਸੰਮੀ ਇਹੋ ਜਿਹੀਆਂ ਚੀਜ਼ਾਂ ਹਨ ਸਾਡੀਆਂ ਜਿਹੜੀਆਂ ਪੂਰਨ ਇਹ ਨਾਂ ਰੱਖ ਕੇ ਅਸੀਂ ਉਹਨਾਂ ਨੂੰ ਸਟੇਜਾਂ ਦੇ ਉੱਤੇ ਵਾਰਾਂ ਵਿੱਚ ਸ਼ਕਲ ਦਿੰਦੇ ਹਾਂ ਤੇ ਕਹਿੰਦੇ ਹਾਂ। ਇਹਦਾ ਮਤਲਬ ਹੋਇਆ ਲੋਕ ਗਾਥਾਵਾਂ ਦੇ ਨਾਲ ਤੁਸੀਂ ਇਹਨੂੰ ਜੋੜਿਆ ਹੈ, ਨਾ ਕਿ ਸ਼ਾਸਤਰੀ ਸੰਗੀਤ ਨਾਲ? ਨਾ ਜੀ, ਸਾਡੀਆਂ ਸ਼ਾਸਤਰੀ ਸੰਗੀਤ ਨਾਲ ਨਹੀਂ, ਇਹ ਸਾਡੀਆਂ ਵਾਰਾਂ ਲੋਕ ਗਾਥਾਵਾਂ ਨਾਲ ਆ। ਫੋਕ ਮਿਊਜ਼ਿਕ ਵਿੱਚ ਅਸੀਂ ਇਹਨਾਂ ਨੂੰ ਗਾਉਂਦੇ ਹਾਂ। ਅੱਛਾ, ਇਹਦੀ ਐਕਸੈਪਟੈਂਸ ਯਾਨੀ ਕਿ ਇਹਦੀ ਪ੍ਰਵਾਨਗੀ ਸਿੱਖੀ ਦੇ ਵਿੱਚ ਹੈ ਪੂਰੀ ਤਰ੍ਹਾਂ? ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਢਾਡੀਆਂ ਨੂੰ ਉਹੀ ਸਥਾਨ ਦੇ ਰਹੀ ਹੈ ਜਿਹੜੀ ਕਿ ਬਾਕੀ ਕੀਰਤਨ ਜਥਿਆਂ ਨੂੰ ਮਿਲਦਾ ਹੈ? ਜੀ ਹਾਂ, ਜਿੱਥੇ ਕੀਰਤਨੀ ਜਥਿਆਂ ਨੂੰ ਸਿੱਖ ਜਗਤ ਦੇ ਵਿੱਚ ਬੜਾ ਸਨਮਾਨਿਆ ਜਾਂਦਾ ਹੈ, ਗੁਰਦੁਆਰਿਆਂ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਦਰਬਾਰ ਹਨ ਉੱਥੇ ਕੀਰਤਨੀ ਜਥੇ ਕੀਰਤਨ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਕੁਝ ਚੋਣੇ ਢਾਡੀ ਜਥੇ ਆਪਣੇ ਕੋਲ ਰੱਖੇ ਹੋਏ ਨੇ ਜਿਨ੍ਹਾਂ ਨੂੰ ਬਾਹਰ ਇਹ ਵਾਰਾਂ ਕਹਿਣ ਵਾਸਤੇ ਬਾਹਰ ਸਟੇਜਾਂ ਦੇ ਉੱਤੇ ਜਿੱਥੇ ਜਿੱਥੇ ਵੀ ਮੰਗ ਹੁੰਦੀ ਹੈ ਉੱਥੇ ਉੱਥੇ ਭੇਜਦੇ ਨੇ। ਉਹ ਜਾ ਕੇ ਉਸ ਰੋਲ ਨੂੰ ਅਦਾ ਕਰਦੇ ਤੇ ਵਾਰਾਂ ਕਹਿੰਦੇ। ਮੈਂ ਚਾਹਾਂਗਾ ਇਹ ਪੁੱਛਣਾ ਚਾਹਾਂਗਾ ਕਿ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਜਿੱਥੇ ਹੁੰਦਾ ਉੱਥੇ ਵੀ ਢਾਡੀਆਂ ਨੂੰ ਉਹ ਇਜਾਜ਼ਤ ਦਿੰਦੇ ਕਿ ਨਹੀਂ? ਨਾ, ਦਰਬਾਰ ਸਾਹਿਬ ਜੀ ਦੇ ਅੰਦਰ ਨਹੀਂ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਜਿਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਪੂਰਨ ਹੋ ਗਏ ਤਾਂ ਉਸ ਵੇਲੇ ਜਿੱਥੇ ਉੱਥੇ ਕੀਰਤਨ ਹੁੰਦਾ ਸੀ ਗੁਰਬਾਣੀ ਦਾ, ਕੀਰਤਨੀ ਜਥੇ ਕਰਦੇ ਸੀ,
ਉੱਥੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਢਾਡੀਆਂ ਨੂੰ ਲਿਆਂਦਾ ਹੈ। ਔਰ ਉੱਥੇ ਅੱਜ ਵੀ ਸਮੇਂ ਦੇ ਨਾਲ ਜਦੋਂ ਪੁਰਬ ਹੁੰਦੇ ਨੇ ਜਾਂ ਕੋਈ ਜੋੜ ਮੇਲਾ ਹੁੰਦਾ ਹੈ ਜਾਂ ਕੋਈ ਖਾਸ ਸਿੱਖਾਂ ਦੇ ਇਤਿਹਾਸ ਵਿੱਚੋਂ ਕੋਈ ਇਹੋ ਜਿਹਾ ਦਿਨ ਆਉਂਦਾ ਹੈ, ਉਦੋਂ ਢਾਡੀ ਜਥੇ ਜਿਹੜੇ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਆਣ ਕੇ ਕੀਰਤਨ ਕਰਦੇ ਵਾਰਾਂ ਕਹਿੰਦੇ। ਇਹਦਾ ਮਤਲਬ ਇਹ ਹੋਇਆ ਪੋਲੀਟੀਕਲ ਅੰਗ ਦੇ ਵਿੱਚ ਢਾਡੀ ਜਥਿਆਂ ਨੂੰ ਵਰਤਿਆ ਜਾਂਦਾ, ਜੇ ਮੇਰੀ ਗੱਲ ਠੀਕ ਹੈ? ਇਹ ਪੋਲੀਟੀਕਲ ਅੰਗ ਵਿੱਚ ਵੀ ਵਰਤਿਆ ਜਾਂਦਾ ਹੈ, ਪਰ ਉਸ ਦੇ ਨਾਲ ਸਾਡੀਆਂ ਜਿਹੜੀਆਂ ਖਾਸ ਵਾਰਾਂ ਹਨ ਉਹਨਾਂ ਵਿੱਚ ਪੋਲੀਟੀਕਲ ਰੰਗ ਕੋਈ ਨਹੀਂ। ਇਸ ਵਾਸਤੇ ਜੇ ਲੋੜ ਪਵੇ ਤੇ ਕਿਸੇ ਵੇਲੇ ਵਰਤਿਆ ਵੀ ਜਾ ਸਕਦਾ ਹੈ। ਅੱਛਾ, ਹੋਰ ਤੁਸੀਂ ਟੋਰਾਂਟੋ ਆਏ ਆ ਤੇ ਅਸੀਂ ਆਸ ਕਰਦੇ ਹਾਂ ਤੁਹਾਡੇ ਪ੍ਰੋਗਰਾਮ ਅੱਛੇ ਜਾਣ ਤੇ ਸਾਡੇ ਸਰੋਤਿਆਂ ਨੂੰ ਵੀ ਤੁਸੀਂ ਪ੍ਰੋਗਰਾਮ ਸੁਣਾ ਕੇ ਜਾਓ, ਤੇ ਅਸੀਂ ਚਾਹਾਂਗੇ ਕਿ ਸਾਨੂੰ ਬੈਂਤ ਸਾਰੇ ਜਿੱਦਾਂ ਤੁਸੀਂ ਵਾਰਾਂ ਦੱਸਿਆ ਸੁਣਾ ਕੇ ਜਾਓ। ਜ਼ਰੂਰ, ਆਪ ਜੀ ਦੀ ਕਿਰਪਾ ਨਾਲ ਸੁਣਾਵਾਂਗੇ। ਸਰਦਾਰ ਸਾਹਿਬ, ਪ੍ਰੋਗਰਾਮ ਤੇ ਆਉਣ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ।